लेकिन ਜਦੋਂ ਸਾਵਰਕਰ ਦਾ ਮੁੱਦਾ ਆਉਂਦਾ ਹੈ शिव सेना भी, क्योंकि एक तो मराठा होने के नाते और वैसे भी शिव सेना ने भी अपनी आइडियोलॉजी का बेस ਉਹਨੂੰ ਸਾਵਰਕਰ ਨੂੰ ਹੀ ਰੱਖਿਆ है। इसलिए बाबरी मसीत ਢਾਉਣ ਵੇਲੇ भी और मुसलमानों के खिलाफ वायलेंस करने वेले भी शिव सेना और RSS ਇੱਕੋ ਹੀ प्लेटफॉर्म ਤੇ ਹੁੰਦੇ ਨੇ। और ਹੁਣ भी जे कल ਨੂੰ कोई होया तो ये आइडियोलॉजिकली ਇੱਕੋ ਹੀ लाइन ਦੇ टूरिस्ट इंडस्ट्री ਨੂੰ ਵਧਾਉਂਦੇ ਨੇ ਜਾਂ ਦੁਨੀਆ 'ਚ ਉਹਨਾਂ ਦੇ ਰੈਵਨਿਊ ਜਨਰੇਟ ਕਰਨ 'ਚ ਟੂਰਿਸਟ ਇੰਡਸਟਰੀ ਹੈ। ਉੱਥੇ ਇਹਨਾਂ ਕੋਲ ਦਿਖਾਉਣ ਲਈ ਫਿਰ ਉਹੀ ਮੁਗਲ ਈਰਾ ਦਾ ਉਹ ਤਾਜ ਮਹਿਲ ਹੋਏ, ਉਹ ਲਾਲ ਕਿਲਾ ਹੋਏ, ਉਹ ਫਤਿਹਪੁਰ ਸੀਕਰੀ ਹੋਏ, ਉਹ ਜਾਮਾ ਮਸਜਿਦ ਹੋਏ, ਉਹਨਾਂ ਦੇ ਕੁਤਬ ਮੀਨਾਰ ਹੋਏ ਜਾਂ ਦੂਸਰੇ ਜਿਹੜੇ ਉਸ ਦੌਰ ਦੀਆਂ ਜਿਹੜੀਆਂ ਆਰਟ ਨਾਲ ਜੁੜੀਆਂ ਹੋਈਆਂ, ਬਿਲਡਿੰਗਸ ਨਾਲ ਜੁੜੀਆਂ ਹੋਈਆਂ, ਈਵਨ ਖਾਣਾ ਵੀ ਜਦੋਂ ਅੱਜ ਇਸ ਕਿਸਮ ਦਾ ਫੂਡ ਕਿਹਾ ਜਾਂਦਾ ਹੈ, ਜਿਹੜਾ ਵੀ ਫੂਡ ਹੈ ਉਹ ਸਾਰਾ ਉਸ ਦੌਰ ਦਾ ਹੀ ਹੈ। ਸੈਂਟਰਲ ਏਸ਼ੀਆ ਜਾਂ ਮੁਗਲਾਂ ਦੇ ਨਾਲ ਜੁੜਿਆ ਪਹਿਰਾਵੇ ਦੇ ਪੱਖੋਂ ਵੀ ਤੁਹਾਡਾ ਪਹਿਰਾਵਾ ਤਾਂ ਇੱਕ ਧੋਤੀ ਹੈ। ਔਰ ਇਹ ਸਿਸਟੇਮੈਟਿਕਲੀ ਹਿੰਦੂ ਤਵੀਆਂ ਦੇ ਏਜੰਡੇ ਦੇ ਉੱਤੇ ਹੈ ਕਿ ਜਿਸ ਚੀਜ਼ ਚੋਂ ਬੀਤੇ ਦੌਰ ਦੇ 1000 ਸਾਲ ਦੇ ਹਾਕਮਾਂ ਦੀ ਕੋਈ ਪ੍ਰਾਈਡ ਵਾਲੀ ਗੱਲ ਨਿਕਲਦੀ ਹੈ ਜਾਂ ਉਹਨਾਂ ਦੀ ਆਸਥਾ ਜਾਂ ਫੇਥ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਜੇ ਟਿਚ ਕਰਕੇ ਜਾਣਨਾ ਹੈ ਜਾਂ ਉਹਨਾਂ ਨੂੰ ਡਿਚ ਕਰਨਾ ਹੈ ਜਾਂ ਉਹਨਾਂ ਨੂੰ ਤਕਲੀਫ ਦੇਣੀ ਹੈ ਤਾਂ ਫਿਰ ਜਿਵੇਂ ਮੋਦੀ ਉੱਥੇ ਖਲੋ ਕੇ ਕਹਿ ਰਿਹਾ ਹੈ ਉਸ ਵਿਸ਼ਵਨਾਥ ਮੰਦਿਰ ਦੇ ਵੇੜੇ ਕਿ ਜੀ ਅਗਰ ਔਰੰਗਜ਼ੇਬ ਖਲੋਤਾ ਹੈ ਤੇ ਇਧਰ शिवाजी भी खलोता है। 1000 साल पुराने, 2000 साल पुराने, 2-2500 साल पुराने जिन्हां नूं तुसीं शोकेस करदे हो ਉਹਨਾਂ ਨੂੰ ਸੱਦ ਲਓ ਬਾਹਰਲੇ ਐਕਸਪਰਟਸ ਨੂੰ। ਉਹਨਾਂ ਚੋਂ 90% ਜਿਹਨੂੰ ਇਹ ਪ੍ਰਾਚੀਨ ਮੰਦਿਰ ਕਹਿੰਦੇ ਨੇ ਉਹ ਬੁੱਧ ਧਰਮ ਦੇ ਨਾਲ ਸੰਬੰਧਿਤ ਉਹਨਾਂ ਦੇ ਸਤੂਪੇ, ਉਹਨਾਂ ਦੇ ਮੱਠ, ਉਹਨਾਂ ਦੇ ਟੈਂਪਲ ਸੀ। ਔਰ ਜਦੋਂ ਇਹਨਾਂ ਨੇ ਸ਼ਾਸਤਰ ਔਰ ਸ਼ਸਤਰ ਦੋਨਾਂ ਦੇ ਨਾਲ ਬੁੱਧ ਧਰਮ ਦਾ ਸਫਾਇਆ ਕੀਤਾ, ਭਾਰਤ ਚੋਂ ਉਹਦੀਆਂ ਮੂਰਤੀਆਂ ਚੁੱਕ ਕੇ ਬਾਹਰ ਸੁੱਟੀਆਂ, ਦੂਜਾ ਔਰ ਉੱਥੇ ਸ਼ਿਵਲਿੰਗ ਰੱਖ ਦਿੱਤੇ। ਔਰ ਅੱਜ ਵੀ ਬਹੁਤ ਸਾਰਿਆਂ ਦੇ ਉੱਤੇ ਉਹ ਬੁੱਧਿਸਟ ਪਾਲੀ ਡਾਇਲੈਕਟ ਲਿਖਿਆ ਹੋਇਆ ਬਾਹਰ ਵਾਲੀਆਂ ਕੰਧਾਂ ਔਰ ਦੂਜਿਆਂ 'ਚ ਹੋਏਗਾ ਅੰਦਰ ਸ਼ਿਵਲਿੰਗ ਰੱਖਿਆ ਹੋਇਆ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਮੋਦੀ ਸਰਕਾਰ ਵੱਲੋਂ ਸਰਕਾਰੀ ਪੈਸੇ ਨਾਲ ਵੱਡੇ ਵੱਡੇ ਮੰਦਿਰ ਬਣਾਏ ਜਾ ਰਹੇ ਨੇ, ਪਰ ਦੂਸਰੇ ਪਾਸੇ ਇਤਿਹਾਸਕ ਇਮਾਰਤਾਂ ਜਿਨ੍ਹਾਂ ਦਾ ਸੰਬੰਧ ਮੁਗਲਿਆ ਦੌਰ ਨਾਲ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ। ਸੋ ਲਗਭਗ 355 ਸਾਲ ਪੁਰਾਣੀ ਦਿੱਲੀ ਦੀ ਜਾਮਾ ਮਸਜਿਦ बड़ी खस्ता हालत में है, पर मोदी सरकार ने इसकी मुरम्मत लई फंड देने तो इनकार कर दिता है। सो इस बारे आप गलबात करने जा रहे हैं। सो असीं चाहांगे कि तुसीं इसे तरह बने रहना, देखण सुनने लिखने तुहाडा सब दा बहुत बहुत शुक्रिया जी। राज साहब की विचार ने इस मुद्दे बारे? देखो, इस तरह कोई शक नहीं कि हिंदूत्ववाद की फिलॉसफी जां आइडियोलॉजी जिस नूं 20वीं सदी की बिगिनिंग दे विच सावरकर ने सियासी आइडियोलॉजी के तौर पर उभारिया और RSS के फाउंडर डॉक्टर हेडगेवेयर और बाद दे विच गोलवलकर ने उस दियां फाउंडेशनस पहला एज ए सोशल और वॉलंटियर जड़ियां ने ऑर्गेनाइजेशन के तौर पर रखियां। लेकिन 47 तो बाद क्लीयरली भारतीय जनसंघ सियासी जमात बनाई जिहड़ा अज BJP भारतीय जनता पार्टी के रूप च जिसने अल्टीमेटली 2014 दे विच मोदी दी लीडरशिप थले पावर ग्रैब की और हिंदूत्ववादी विचारधारा नूं पोलिटिकल पावर नाल पिछले 7 साल तो बड़ी बेकिरकी नाल जालमाना अंदाज दे विच हर प्लेटफॉर्म दे उत्ते इंप्लीमेंट किया जा रहा। हुण ये क्योंकि ये पैरल ही करंट सन, एक पासे RSS, एक पासे हिंदू महासभा। बेशक सावरकर ने कदे जिहड़ा RSS ज्वाइन नहीं किया, नथूराम गोडसे भी सावरकर दी हिंदू महासभा जां जिहड़ा उहदा मैगजीन भी वो कढ़दा सी उहदा हिस्सा सी। और गांधी नूं मारन तो पहला ये कंस्पीरेसी सी, सावरकर फड़िया भी गया लेकिन क्रेडिबल एविडेंस की घाट करके उहनूं छड्ड दिता गया। और अज उसका बुत जिहड़ा वो पार्लीमेंट दे विच भी है और अंडेमान निकोबार जिन्होंने काला पानी कहते सी उसका एयरपोर्ट का नाम भी सावरकर दे नाम ते है और उन्होंने भारत रत्न देने की मंग भी उठ रही है। लेकिन ये कोई शक नहीं है कि हिंदूत्ववादी विचारधारा वाली
RSS ਹੋਏ, ਅੱਜ ਦੀ ਮੋਦੀ ਹਕੂਮਤ ਹੋਏ, ਔਰ ਈਵਨ ਸ਼ਿਵ ਸੈਨਾ ਜਿਹੜੀ ਭਾਵੇਂ ਬੀਜੇਪੀ ਨਾਲ ਪੋਲੀਟੀਕਲੀ ਨਹੀਂ ਹੈ ਇਸ ਵੇਲੇ, ਉਹਨਾਂ ਦੀ ਆਪਣੀ ਹਕੂਮਤ ਅਲਾਇੰਸ ਹੈ ਕਾਂਗਰਸ ਔਰ ਦੂਸਰੀਆਂ ਧਿਰਾਂ ਦੇ ਨਾਲ। ਲੇਕਿਨ ਜਦੋਂ ਸਾਵਰਕਰ ਦਾ ਮੁੱਦਾ ਆਉਂਦਾ ਹੈ, ਸ਼ਿਵ ਸੈਨਾ ਵੀ, ਕਿਉਂਕਿ ਇੱਕ ਤਾਂ ਮਰਾਠਾ ਹੋਣ ਦੇ ਨਾਤੇ ਔਰ ਵੈਸੇ ਵੀ ਸ਼ਿਵ ਸੈਨਾ ਨੇ ਵੀ ਆਪਣੀ ਆਈਡੀਓਲੋਜੀ ਦਾ ਬੇਸ ਉਹਨੂੰ ਸਾਵਰਕਰ ਨੂੰ ਹੀ ਰੱਖਿਆ, ਇਸ ਲਈ ਬਾਬਰੀ ਮਸਜਿਦ ਢਾਉਣ ਵੇਲੇ ਵੀ ਔਰ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਕਰਨ ਵੇਲੇ ਵੀ ਸ਼ਿਵ ਸੈਨਾ ਔਰ RSS ਇੱਕੋ ਹੀ ਪਲੇਟਫਾਰਮ ਤੇ ਹੁੰਦੇ ਨੇ। ਔਰ ਹੁਣ ਵੀ ਜੇ ਕੱਲ ਨੂੰ ਕੋਈ ਹੋਇਆ ਤੇ ਇਹ ਆਈਡੀਓਲੋਜੀਕਲੀ ਇੱਕੋ ਹੀ ਲਾਈਨ ਦੇ ਨੇ। ਹੁਣ ਇਹਨਾਂ ਦੋਨਾਂ ਦੀ, ਕਿਉਂਕਿ ਇਹ ਨਾਰਥ ਦਾ ਹੀ ਮੂਵਮੈਂਟ ਸੀ, ਮਰਾਠਿਆਂ ਦੀ ਵੀ ਜਿਹੜੀ ਸ਼ਿਵਾਜੀ ਦੇ ਵੇਲੇ ਔਰੰਗਜ਼ੇਬ ਦੀ ਹਕੂਮਤ ਦੇ ਵੇਲੇ ਹੋਈ, ਔਰ ਉਸ ਤੋਂ ਬਾਅਦ ਜਿਹੜੀ RSS ਦੀ ਮੂਵਮੈਂਟ ਦਾ ਬੇਸ ਹੈ ਉਹ ਵੀ ਗੋਲਵਲਕਰ ਵੀ ਮਰਾਠਾ ਔਰ ਇਹ ਸਾਵਰਕਰ ਵੀ, ਔਰ ਇਹ ਸਾਰੇ ਜਿਹੜੇ ਨੇ ਆਈਡੀਆਲੋਗ ਉੱਥੋਂ ਹੀ ਨਿਕਲੇ ਨੇ। ਤੇ ਜਾਂ ਜੇ ਐਕਸਟ੍ਰੀਮ ਅਖੰਡ ਭਾਰਤ ਜਾਂ ਭਾਰਤ ਮਾਤਾ ਬਣਾਉਣ ਵਾਲੀ ਲਾਈਨ ਵਾਲੇ ਆਈਡੀਆਲੋਗ ਨੇ ਜ਼ਿਆਦਾ, ਉਹ ਬੰਗਾਲ ਚੋਂ ਨਿਕਲੇ ਨੇ। ਉਹਨਾਂ 'ਚ ਅਸੀਂ ਆਨੰਦ ਮਾਰਗ ਨਾਵਲ ਦੇ ਲਿਖਾਰੀ ਵੀ, ਔਰ ਉਸ ਤੋਂ ਇਲਾਵਾ ਜਿਨ੍ਹਾਂ ਨੇ ਫਿਰ ਅਲਟੀਮੇਟਲੀ ਕਿਵੇਂ ਬੰਗਾਲ ਦੇ ਵਿੱਚ ਉਹ ਔਰਬਿੰਦੋ ਹੋਏ, ਰਵਿੰਦਰਨਾਥ ਟੈਗੋਰ ਹੋਏ, ਔਰ ਉਹ ਇੱਕ ਕਲਚਰਲ ਹਿੰਦੂਇਜ਼ਮ ਦੀਆਂ ਫਾਊਂਡੇਸ਼ਨਸ ਰੱਖਣ ਵਾਲਾ ਵਿਵੇਕਾਨੰਦ, ਜਿਹੜਾ ਬੇਸ਼ੱਕ ਉਹ ਖੁਦ ਕਾਲੀ ਮਾਂ ਦਾ ਪੁਜਾਰੀ, ਰਾਮਾ ਕ੍ਰਿਸ਼ਨਾ ਪਰਮਹੰਸ ਦਾ ਫਾਲੋਅਰ, ਉਹਦੇ 'ਚ ਤੁਹਾਨੂੰ ਫਿਰਕੂਪਣਾ ਉਵੇਂ ਦਾ ਨਜ਼ਰ ਨਹੀਂ ਆਏਗਾ, ਪਰ ਇਹ ਇਹਨਾਂ ਦੇ ਅੱਡ-ਅੱਡ ਢੰਗ ਤਰੀਕੇ ਨੇ ਕਿ ਇਹਨਾਂ ਨੇ ਕਿਵੇਂ ਸਪਰੈਡ ਆਊਟ ਹੋਣੇ। ਲੇਕਿਨ ਇਹਨਾਂ ਸਾਰਿਆਂ ਦੀ ਤਹਿ ਦੇ ਵਿੱਚ ਮੁਸਲਮਾਨਾਂ ਦੇ ਲਈ, ਇਸਲਾਮ ਦੇ ਲਈ, ਈਸਾਈਅਤ ਦੇ ਲਈ ਜਿਹੜੀ ਇਨਹੈਰੈਂਟ ਨਫ਼ਰਤ, ਇਨਹੈਰੈਂਟ ਹੇਟਰੇਡ, ਔਰ ਇਹਨਾਂ ਚੋਂ ਕਿਉਂਕਿ 19ਵੀਂ ਸਦੀ ਦੇ ਅਖੀਰ ਤੋਂ ਹੀ ਇਹ ਸ਼ੁਰੂ ਹੋ ਜਾਂਦਾ ਹੈ ਟ੍ਰੈਂਡ, 20ਵੀਂ ਸਦੀ 'ਚ ਜਾਰੀ ਰਹਿੰਦਾ ਹੈ। ਸੇਂਟ ਔਰਬਿੰਦੋ ਜਾਂ ਵਿਵੇਕਾਨੰਦ ਜਾਂ ਦੂਜੇ, ਉਹਨਾਂ ਨੂੰ ਇੱਕ ਇਮੈਜਿਨਰੀ ਪ੍ਰਾਈਡ ਦਿੱਤਾ ਜਾਂਦਾ ਹੈ ਕਿ ਜੀ ਤੁਹਾਡਾ ਬੜਾ ਗੌਰਵਮਈ ਜਿਹੜਾ ਇਥੋਂ ਦੀ ਸਿਵਲਾਈਜੇਸ਼ਨ ਸੀ, ਔਰ ਉਸ ਨੂੰ ਇਸਲਾਮ ਦੀ ਆਮਦ ਨੇ ਆ ਕੇ ਡਿਸਟਰੋਏ ਕੀਤਾ। ਹੁਣ ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਹ ਆਪਣੀ ਟੂਰਿਸਟ ਇੰਡਸਟਰੀ ਨੂੰ ਵਧਾਉਂਦੇ ਨੇ ਜਾਂ ਦੁਨੀਆ 'ਚ ਉਹਨਾਂ ਦੇ ਰੈਵਨਿਊ ਜਨਰੇਟ ਕਰਨ 'ਚ ਟੂਰਿਸਟ ਇੰਡਸਟਰੀ ਹੈ, ਉੱਥੇ ਇਹਨਾਂ ਕੋਲ ਦਿਖਾਉਣ ਲਈ ਫਿਰ ਉਹੀ ਮੁਗਲ ਈਰਾ ਦਾ ਉਹ ਤਾਜ ਮਹਿਲ ਹੋਏ, ਉਹ ਲਾਲ ਕਿਲਾ ਹੋਏ, ਉਹ ਫਤਿਹਪੁਰ ਸੀਕਰੀ ਹੋਏ, ਉਹ ਜਾਮਾ ਮਸਜਿਦ ਹੋਏ, ਉਹਨਾਂ ਦੇ ਕੁਤਬ ਮੀਨਾਰ ਹੋਏ, ਜਾਂ ਦੂਸਰੇ ਜਿਹੜੇ ਉਸ ਦੌਰ ਦੀਆਂ ਜਿਹੜੀਆਂ ਆਰਟ ਨਾਲ ਜੁੜੀਆਂ ਹੋਈਆਂ, ਬਿਲਡਿੰਗਸ ਨਾਲ ਜੁੜੀਆਂ ਹੋਈਆਂ, ਈਵਨ ਖਾਣਾ ਵੀ ਜਦੋਂ ਅੱਜ ਇਸ ਕਿਸਮ ਦਾ ਫੂਡ ਕਿਹਾ ਜਾਂਦਾ ਹੈ, ਜਿਹੜਾ ਵੀ ਫੂਡ ਹੈ ਉਹ ਸਾਰਾ ਉਸ ਦੌਰ ਦਾ ਹੀ ਹੈ, ਸੈਂਟਰਲ ਏਸ਼ੀਆ ਜਾਂ ਮੁਗਲਾਂ ਦੇ ਨਾਲ ਜੁੜਿਆ। ਪਹਿਰਾਵੇ ਦੇ ਪੱਖੋਂ ਵੀ ਤੁਹਾਡਾ ਪਹਿਰਾਵਾ ਤਾਂ ਇੱਕ ਧੋਤੀ ਹੈ, ਬਾਕੀ ਜੋ ਵੀ ਤੁਸੀਂ ਕਰ ਲਓ ਉਹ ਭਾਵੇਂ ਅਸੀਂ ਹੋਰ 36 ਖਾਮੀਆਂ ਹੋਣਗੀਆਂ ਹਰ ਚੀਜ਼, ਪਰ ਇਹ ਇੱਕ ਤਾਰੀਖ ਦਾ ਸਟੂਡੈਂਟ ਹੋਣ ਦੇ ਨਾਤੇ ਹਰ ਕੋਈ ਇਹ ਸਮਝਦਾ ਹੁੰਦਾ ਹੈ ਕਿ ਵੀ ਤੁਸੀਂ ਹਿਸਟਰੀ ਨੂੰ ਤਾਂ ਅਨਡੂ ਨਹੀਂ ਕਰ ਸਕਦੇ, ਤੁਸੀਂ ਉਹਨੂੰ ਸਮਝ ਸਕਦੇ ਹੋ, ਉਹਦੇ ਵਿਚਲੀਆਂ ਜ਼ਿਆਦਤੀਆਂ ਧੱਕਿਆਂ ਦੀ ਗੱਲ ਨੂੰ ਤੁਸੀਂ ਐਕਸਪੋਜ਼ ਕਰ ਸਕਦੇ ਹੋ ਜੋ ਮੁਗਲਿਆ ਦੌਰ 'ਚ ਐਕਸਟ੍ਰੀਮ ਤੇ ਪਹੁੰਚਦਾ ਔਰੰਗਜ਼ੇਬ ਦੇ ਪੀਰੀਅਡ। ਪਰ ਤੁਸੀਂ ਹਰ ਉਸ ਚੀਜ਼ ਨੂੰ ਨੈਗੇਟ ਕਰਕੇ ਇੱਕ ਫਾਲਸ ਨੈਰੇਟਿਵ ਸਿਰਜੋ, ਇੱਕ ਤੁਸੀਂ ਆਪਣੇ ਆਪ ਨੂੰ ਖਾਮਖਾ ਦੀ ਗਲੋਰੀ ਦਿਓ ਜਿਹਨੂੰ ਤੁਸੀਂ ਡਿਜ਼ਰਵ ਨਹੀਂ ਕਰਦੇ, ਔਰ ਜਿਹੜਾ ਹੈ ਹੀ ਨਹੀਂ, ਐਗਜ਼ਿਸਟ ਹੀ ਨਹੀਂ ਕਰਦਾ। ਇਹ ਫਿਰ ਹੁੰਦਾ ਜਿਹਨੂੰ ਤੁਸੀਂ ਮਿਥ ਦੇ ਉੱਤੇ ਕਿਸੇ ਗੱਲ ਨੂੰ ਖੜਾ ਕਰਦੇ ਹੋ, ਔਰ ਇਹ ਸਿਸਟੇਮੈਟਿਕਲੀ ਹਿੰਦੂ ਤਵੀਆਂ ਦੇ ਏਜੰਡੇ ਦੇ ਉੱਤੇ ਹੈ ਕਿ ਜਿਸ ਚੀਜ਼ ਚੋਂ ਬੀਤੇ ਦੌਰ ਦੇ 1000 ਸਾਲ ਦੇ ਹਾਕਮਾਂ ਦੀ ਕੋਈ ਪ੍ਰਾਈਡ ਵਾਲੀ ਗੱਲ ਨਿਕਲਦੀ ਹੈ, ਜਾਂ ਉਹਨਾਂ ਦੀ ਆਸਥਾ ਜਾਂ ਫੇਥ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਜੇ ਟਿਚ ਕਰਕੇ ਜਾਣਨਾ ਹੈ ਜਾਂ ਉਹਨਾਂ ਨੂੰ ਡਿਚ ਕਰਨਾ ਹੈ ਜਾਂ ਉਹਨਾਂ ਨੂੰ ਤਕਲੀਫ ਦੇਣੀ ਹੈ, ਤਾਂ ਫਿਰ ਜਿਵੇਂ ਮੋਦੀ ਉੱਥੇ ਖਲੋ ਕੇ ਕਹਿ ਰਿਹਾ ਉਸ ਵਿਸ਼ਵਨਾਥ ਮੰਦਿਰ ਦੇ ਵੇੜੇ ਕਿ ਜੀ ਅਗਰ ਔਰੰਗਜ਼ੇਬ ਖਲੋਤਾ ਹੈ ਤੇ ਇਧਰ ਸ਼ਿਵਾਜੀ ਵੀ ਖਲੋਤਾ ਹੈ। ਹੁਣ ਉਹ ਕਿਹਨਾਂ ਨੂੰ ਕਹਿ ਰਿਹਾ? ਔਰੰਗਜ਼ੇਬ ਉਹਦੇ ਰੁਲ ਰਲ ਗਏ, ਉਹਦੇ ਪੋਤੜੇ ਵੀ ਦੂਜਿਆਂ ਦੇ, ਕੋਈ ਕਿਸੇ ਦਾ ਜਿਹੜੇ 200 ਮਿਲੀਅਨ ਮੁਸਲਮਾਨ ਭਾਰਤ, ਉਹਨਾਂ ਦਾ ਔਰੰਗਜ਼ੇਬ ਨਾਲ ਕੀ ਤਾਲੁਕ ਹੈ? ਲੇਕਿਨ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਤੁਸੀਂ ਮੁਗਲਾਂ ਦੀ ਔਲਾਦ ਹੋ, ਤੁਸੀਂ ਇਹ ਹੋ, ਔਰ ਇਸ ਲਈ ਹੁਣ ਬਾਬਰੀ ਮਸਜਿਦ ਨਾਲ ਕੋਈ ਬਾਬਰ ਦਾ ਲੈਣਾ ਦੇਣਾ ਨਹੀਂ ਸੀ, ਬਾਬਰ ਤਾਂ ਗਿਆ ਹੀ ਨਹੀਂ ਉੱਥੋਂ ਤੱਕ। ਜੇ ਕਿਸੇ ਨੇ ਉਹਦੇ ਕਿਸੇ ਜਰਨੈਲ ਨੇ ਲੇਟਰ ਔਨ ਉੱਥੇ ਬਣਾਈ ਉਹਦੀ ਯਾਦ ਦੇ ਵਿੱਚ,
ਉਹਦਾ ਕੋਈ ਮੰਦਰ ਨਾਲ ਤਾਲੁਕ ਨਹੀਂ ਸੀ ਰਾਮ ਦੇ ਜੰਮਣ ਨਾਲ, ਪਰ ਕਿਉਂਕਿ ਤੁਸੀਂ ਹਰ ਚੀਜ਼ ਡਿਮੋਲਿਸ਼ ਕਰਨੀ ਹੈ, ਇਸ ਲਈ ਉਹ ਨੈਰੇਟਿਵ ਫਿਰ ਆਰਕੀਓਲੋਜਿਸਟ ਉਹ ਜ਼ਮੀਨ ਦੇ ਥੱਲੇ ਆਪ ਹੀ ਬੁੱਤ ਰੱਖ ਕੇ ਉੱਥੋਂ ਕੱਢ ਲਏ, ਇਹ ਦੱਸਣ ਦੇ ਲਈ ਕਿ ਜੀ ਇਹ ਸਾਰਾ ਸਾਡਾ ਪਾਰਟ ਹੈ। ਇਹੀ ਪਾਰਟ ਈਵਨ ਤਾਜ ਮਹਿਲ ਦੇ ਹਵਾਲੇ ਨਾਲ ਵੀ ਇਹਨਾਂ ਨੇ ਜੀ ਇਹ ਤਾਂ ਤਾਜੋ ਮੰਦਰ ਸੀ, ਉਹ ਡਿਸਟਰੋਏ ਕਰਕੇ ਬਣਾਇਆ। ਪਿਛਲੇ ਦਿਨਾਂ 'ਚ ਦਿੱਲੀ ਦੇ ਕੋਰਟ ਦੇ ਵਿੱਚ ਇਹ ਜਿਹੜਾ ਕੁਤਬ ਮੀਨਾਰ ਹੈ, 37 ਮੰਦਰ ਤੋੜ ਕੇ ਉਹਦੇ ਬੁੱਤ ਬਣਾ ਕੇ ਔਰ ਉਹਨਾਂ ਨੂੰ ਐਸਟੈਬਲਿਸ਼ ਕੀਤਾ ਗਿਆ। ਹੁਣ ਇਹਨਾਂ ਨੂੰ ਕੋਈ ਪੁੱਛੇ, ਤੁਸੀਂ ਦੁਨੀਆ ਦੇ ਇਹਨਾਂ ਨੂੰ ਕਹੋ ਜੀ ਛੱਡ ਦਿਓ ਇੰਡੀਆ ਦੇ ਆਰਕੀਓਲੋਜਿਸਟ, ਤੁਸੀਂ ਜਿਨ੍ਹਾਂ ਨੂੰ ਪ੍ਰਾਚੀਨ ਮੰਦਰ ਕਹਿ ਕੇ ਭਾਰਤ ਦੇ ਵਿੱਚ 1000 ਸਾਲ ਪੁਰਾਣੇ, 2000 ਸਾਲ ਪੁਰਾਣੇ, 2-2500 ਸਾਲ ਪੁਰਾਣੇ, ਜਿਨ੍ਹਾਂ ਨੂੰ ਤੁਸੀਂ ਸ਼ੋਕੇਸ ਕਰਦੇ ਹੋ, ਉਹਨਾਂ ਨੂੰ ਸੱਦ ਲਓ, ਬਾਹਰਲੇ ਐਕਸਪਰਟਸ ਨੂੰ। ਉਹਨਾਂ ਚੋਂ 90% ਜਿਹਨੂੰ ਨੂੰ ਇਹ ਪ੍ਰਾਚੀਨ ਮੰਦਰ ਕਹਿੰਦੇ ਨੇ, ਉਹ ਬੁੱਧ ਧਰਮ ਦੇ ਨਾਲ ਸੰਬੰਧਿਤ ਉਹਨਾਂ ਦੇ ਸਤੂਪੇ, ਉਹਨਾਂ ਦੇ ਮੱਠ, ਉਹਨਾਂ ਦੇ ਟੈਂਪਲ ਸੀ। ਔਰ ਜਦੋਂ ਇਹਨਾਂ ਨੇ ਸ਼ਾਸਤਰ ਔਰ ਸ਼ਸਤਰ ਦੋਨਾਂ ਦੇ ਨਾਲ ਬੁੱਧ ਧਰਮ ਦਾ ਸਫਾਇਆ ਕੀਤਾ, ਭਾਰਤ ਚੋਂ ਉਹਦੀਆਂ ਮੂਰਤੀਆਂ ਚੁੱਕ ਕੇ ਬਾਹਰ ਸੁੱਟੀਆਂ, ਦੂਜਾ ਔਰ ਉੱਥੇ ਸ਼ਿਵਲਿੰਗ ਰੱਖ ਦਿੱਤੇ। ਔਰ ਅੱਜ ਵੀ ਬਹੁਤ ਸਾਰਿਆਂ ਦੇ ਉੱਤੇ ਉਹ ਬੁੱਧਿਸਟ ਪਾਲੀ ਡਾਇਲੈਕਟ ਲਿਖਿਆ ਹੋਇਆ, ਬਾਹਰ ਵਾਲੀਆਂ ਕੰਧਾਂ ਔਰ ਦੂਜਿਆਂ 'ਚ ਹੋਏਗਾ ਅੰਦਰ ਸ਼ਿਵਲਿੰਗ ਰੱਖਿਆ ਹੋਇਆ। ਫਿਰ ਜੇ ਇਹੀ ਕ੍ਰਾਈਟੇਰੀਆ ਰੱਖਣਾ ਹੈ ਕਿ ਜੀ ਪਹਿਲਾਂ ਕੀ ਸੀ, ਔਰ ਅਕਸਰ ਜਦੋਂ ਇਹ ਇੱਕ ਡਿਬੇਟ ਇਹ ਵੀ ਹੁੰਦੀ ਹੈ ਸਿੱਖਾਂ ਨਾਲ ਕਰਨ ਲਈ, ਜੀ ਸਿੱਖ ਤਾਂ ਜਿਹੜੇ ਨੇ ਹਿੰਦੂਆਂ 'ਚੋਂ ਨਿਕਲੇ ਨੇ, ਉਹ ਕਹਿਣਗੇ ਅੱਛਾ। ਇੱਕ ਵਾਰ ਇੱਕ ਥਾਂ ਤੇ ਇਹ ਡਿਬੇਟ ਹੁੰਦੇ, ਮੈਂ ਕਿਹਾ ਜੀ ਕਿਵੇਂ? ਕਹਿੰਦੇ ਜੀ 500 ਸਾਲ ਪਹਿਲਾਂ ਤਾਂ ਹਿੰਦੂ ਹੀ ਸੀ। ਮੈਂ ਕਿਹਾ ਹਿੰਦੂਆਂ ਤੋਂ ਪਹਿਲਾਂ ਕੌਣ ਸੀ, ਫਿਰ ਕੌਣ ਸੀ? ਉਹ 3-4 ਵਾਰੀ ਕਰਕੇ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਬਾਂਦਰ ਸੀ। ਸੋ ਮੈਂ ਕਿਹਾ ਵੀ ਹੁਣ ਜਾਂ ਤਾਂ ਮੰਨੋ ਵੀ ਤੁਸੀਂ ਬਾਂਦਰਾਂ 'ਚੋਂ ਆਏ ਹੋ। ਬਿਲਕੁਲ। ਸੋ ਮਤਲਬ ਇਹ ਹੈ ਵੀ ਇਸ ਕਿਸਮ ਦੀਆਂ ਫਜ਼ੂਲ ਜਿਹੜੀਆਂ ਗੱਲਾਂ ਨੇ, ਕਿਉਂਕਿ ਅਲਟੀਮੇਟਲੀ ਇਹ ਬੁੱਤ ਤੋੜਨ ਦਾ ਕੰਮ ਵੀ ਜਿਹੜਾ ਇਹ ਇਹਨਾਂ ਨੇ ਹੀ ਸ਼ੁਰੂ ਕੀਤਾ ਸੀ। ਔਰ ਇਹ ਜੇ ਤੁਸੀਂ ਹਿਸਟਰੀ ਨੂੰ ਬਰੀਕੀ ਨਾਲ ਦੇਖੋ, ਮੁਹੰਮਦ ਬਿਨ ਕਾਸਮ ਨੂੰ ਸਿੰਧ ਦੇ ਵਿੱਚ ਸੱਦਣ ਵਾਲੇ ਕੌਣ ਸੀ? ਬੁੱਧਿਸਟ। ਬਿਲਕੁਲ। ਕਿਉਂਕਿ ਜੋ ਧੱਕਾ ਉੱਥੋਂ ਦਾ ਦਾਹਰ ਔਰ ਬ੍ਰਾਹਮਣ ਔਰ ਦੂਸਰੇ ਕਰ ਰਹੇ ਸੀ, ਉਹਨਾਂ ਦੀਆਂ ਮੋਨੈਸਟਰੀਜ਼, ਉਹਨਾਂ ਨੂੰ ਡਿਸਟਰੋਏ ਕੀਤਾ। ਉਹਨਾਂ ਨੇ ਕਿਹਾ ਜੀ ਸਾਡਾ ਤਾਂ ਤੁਸੀਂ ਕੁਝ ਰਹਿਣ ਨਹੀਂ ਦਿੱਤਾ ਸੀ, ਤੁਹਾਡਾ ਕੁਝ ਰਹਿਣ ਨਹੀਂ ਦੇਣਾ। ਔਰ ਕਿਉਂਕਿ ਇਹਨਾਂ ਨੇ ਬੁੱਧ ਦਾ ਉਹ ਸਾਰਾ ਡਿਸਟਰੋਏ ਕਰਕੇ ਉਹਨਾਂ ਦੇ ਸਟਰਕਚਰ, ਉਹਨਾਂ ਨੂੰ ਜਿਉਂਦੇ ਜੀ ਅੱਗਾਂ ਲਾ ਕੇ ਸਾੜ ਕੇ ਬੁੱਧ ਧਰਮ ਦਾ ਉੱਥੋਂ ਸਫਾਇਆ ਕੀਤਾ ਸੀ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਭਾਈ ਇਹ ਜੋ ਕੁਛ ਇਹ ਕੀਤਾ ਉਹਨਾਂ ਨੇ ਕਿਹਾ ਕਿ ਬ੍ਰਾਹਮਣ सरशार है अब तक मिये पिंदार में शमाए गौतम जल रही है महफिले अग्यार में, कि इत्थे ब्राह्मण सरशार है, वो हंकार दे विच बैठा होया ते गौतम दे मैसेज नूं चुक के बाहर सुट्टिया। सो जे तुसीं उन्हां दा सब कुछ डिस्ट्रॉय करके अपने मंदिर बनाए ते फिर तुहानूं तुसीं किहड़ी पुरातन जां पिछे च जाओ। और जिहड़ी खबर करके ये सारी मैं डिटेल डिस्कशन कीती है, जामा मस्जिद। ਹੁਣ ਜਾਮਾ ਮਸਜਿਦ ਸ਼ਾਹਜਹਾਨ ਦੇ ਵੇਲੇ ਬਣਦੀ ਹੈ, 1650 ਤੋਂ 1656 ਤੱਕ ਲਗਭਗ 6 ਸਾਲ ਦਾ ਪੀਰੀਅਡ। ਇੱਕ ਯੂਨੀਕ ਕੱਲੀ ਇਬਾਦਤ ਦੀ ਥਾਂ ਨਹੀਂ, ਹਾਲਾਂਕਿ ਉਹਦੇ 'ਚ ਕੋਈ ਜਿਹੜਾ ਉਹਨਾਂ ਦੇ ਇਮਾਮ ਵੀ ਨੇ, ਸ਼ਾਹੀ ਇਮਾਮ, ਇਸ ਤੋਂ ਪਹਿਲਾਂ ਹੁਣ ਉਹਨਾਂ ਦਾ ਲੜਕਾ ਹੈ, ਇਹ ਵੀ ਉਸ ਪੀਰੀਅਡ ਤੋਂ ਹੀ ਪੁਸ਼ਤ ਦਰ ਪੁਸ਼ਤ ਚਲੇ ਆਉਂਦੇ ਨੇ। ਇਬਾਦਤ ਦੀ ਥਾਂ ਵੀ ਹੈ, ਆਰਕੀਟੈਕਟ ਵੀ ਹੈ, ਹਿਸਟਰੀ ਵੀ ਹੈ। ਹੁਣ ਕਿਉਂਕਿ ਬੇਸ਼ੱਕ ਇਹਨੂੰ ਜਿਹੜਾ ਇਹ ਜਿਹਨੂੰ ਇਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਕਹਿੰਦੇ ਨੇ, ASI, ਉਹਦੇ ਥੱਲੇ ਡਾਇਰੈਕਟਲੀ ਉਹਨੇ ਨਹੀਂ ਲਿਆ ਹੋਇਆ, ਪਰ ਉਹਨਾਂ ਦਾ ਟਰਸਟ ਹੈ, ਪ੍ਰੋਟੈਕਟਡ ਇਮਾਰਤਾਂ ਦੇ ਵਿੱਚ ਆ ਜਾਂਦੀ ਹੈ ਇੱਕ ਕੈਟਾਗਰੀ ਦੇ ਥੱਲੇ। ਹੁਣ ਉਹ ਕਰੰਬਲ ਹੋ ਰਹੀ ਹੈ ਉਸ ਦਾ ਪਾਰਟ। ਔਰ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਕੰਸਰਨਡ ਮਿਨਿਸਟਰ ਨੂੰ ਕਿ ਜੀ ਉਸ ਦੀ ਇੱਕ ਹਿਸਟੋਰੀਕਲ ਮੋਨੂਮੈਂਟ ਹੈ ਔਰ ਇਬਾਦਤਗਾਹ ਵੀ ਹੈ, ਵੀ ਉਸ ਨੂੰ ਤੁਸੀਂ ਜਿਹੜਾ ਉਸ ਨੂੰ ਪ੍ਰੀਜ਼ਰਵ ਕਰਨ ਦੇ ਲਈ ਜਾਂ ਜਿਹੜਾ ਉਹਦਾ ਹੋ ਰਿਹਾ ਉਹਨੂੰ ਰਿਪੇਅਰ, ਉਹ ਕਹਿੰਦਾ ਜੀ ਸਾਡੇ ਕੋਲ ਪੈਸੇ ਨਹੀਂ ਹੈਗੇ। ਔਰ ਖਬਰ ਜਿਹੜੀ ਹੈ ਮੇਨ ਇੰਡੀਆ ਟੂਮਾਰੋ ਦੀ ਹੈ ਕਿ ਦਿੱਲੀ ਜਾਮਾ ਮਸਜਿਦ ਕਰੰਬਲਸ, ਮੋਦੀ ਗਵਰਨਮੈਂਟ ਰਿਫਿਊਜ਼ਸ ਟੂ ਰਿਪੇਅਰ ਦਾ ਮੋਨੂਮੈਂਟ। ਉਹਨੇ ਕਿਹਾ ਜੀ ਸਾਡੇ ਕੋਲ ਇਹ ਜਿਹੜਾ ਕੋਈ ਪੈਸੇ ਨਹੀਂ ਹੈ। ਔਰ ਇਹ ਕਿਉਂਕਿ ASI ਦੇ ਕੋਲ ਹੀ ਐਕਸਪਰਟੀਜ਼ ਔਰ ਟੈਕਨੋਲੋਜੀ ਹੈ ਕਿ ਉਹਨੂੰ ਰਿਪੇਅਰ ਕਰ ਸਕਦੀ ਹੈ। ਔਰ ਇਸ ਦੇ ਉੱਤੇ ਮਿਨਿਸਟਰ ਨੇ ਕਿਹਾ ਜੀ ਸਾਡੇ ਕੋਲ ਪੈਸੇ ਨਹੀਂ ਨੇ। ਔਰ ਫਿਰ ਆਰਗੂਮੈਂਟ ਹੋਇਆ ਜੀ ਤੁਸੀਂ ਜਗਨਨਾਥਪੁਰੀ ਟੈਂਪਲ, ਹੋਰ ਹਿੰਦੂ ਤੇ ਜੈਨ ਟੈਂਪਲ ਮਹਾਰਾਸ਼ਟਰ ਦੇ ਵਿੱਚ ਜਿਹੜੇ ASI ਦੇ ਥੱਲੇ ਡਾਇਰੈਕਟ ਨਹੀਂ ਨੇ, ਉਹਨਾਂ ਨੂੰ ਐਜ਼ ਏ ਸਪੈਸ਼ਲ ਕੇਸ ਜਿਹੜਾ ਉਹ ਪ੍ਰੀਜ਼ਰਵ ਕਰ ਰਹੇ ਹੋ, ਉਹਨੂੰ ਰਿਪੇਅਰ ਕਰ ਰਹੇ ਹੋ। ਕਹਿੰਦੇ ਨਹੀਂ ਇਹਨੂੰ ਨਹੀਂ ਹੈ। ਸੋ ਮਤਲਬ ਇਹ ਹੈ ਕਿ ਕੁਛ ਨੂੰ ਇਹਨਾਂ ਨੇ ਆਪ ਢਾਣਾ, ਜਿਵੇਂ
ਉਹਨਾਂ ਨੇ ਬਾਬਰੀ ਮਸਜਿਦ ਨੂੰ ਢਾਇਆ, ਹੁਣ ਉਹ ਬਨਾਰਸ ਦੀ ਮਸਜਿਦ ਦੇ ਜਿਹੜਾ ਇਹ ਸਾਰਾ ਪੈਰੀਫਰੀ ਇੰਨੀ ਕੁ ਬਣਾ ਦਿੱਤੀ ਹੈ ਇਹਨਾਂ ਨੇ ਉਹ ਸਾਰੇ ਦੀ ਕਿ ਮਸਜਿਦ ਜਿਹੜੀ ਸ਼ਾਹੀ ਈਦਗਾਹ ਹੈ ਉਹ ਵੈਸੇ ਹੀ ਪਿੱਛੇ ਲੁਕ ਗਈ। ਔਰ ਮਥੁਰਾ ਦੇ ਮਾਮਲੇ 'ਚ ਆਲਰੇਡੀ ਇਹਨਾਂ ਨੇ ਕਿਹਾ ਹੋਇਆ ਕਿ ਜੀ ਅਸੀਂ ਉੱਥੇ ਜਿਹੜੀ ਹੈ ਕ੍ਰਿਸ਼ਨ ਦੀ ਮੂਰਤੀ ਰੱਖਣੀ ਹੈ। ਔਰ ਇਹੀ ਨਹੀਂ ਕਿ ਵੀ ਇੱਕ ਥਾਂ ਤੇ ਚੱਲ ਰਿਹਾ, ਕਿਉਂਕਿ ਜਦੋਂ ਅਸੀਂ ਮਾਈਨੋਰਟੀਜ਼ ਦੇ ਹਵਾਲੇ ਨਾਲ ਜਾਂ ਇਸ ਵੇਲੇ ਇਸਲਾਮ ਨੂੰ ਮੇਨ ਟਾਰਗੇਟ ਦੇ ਤੌਰ ਤੇ ਦੇਖਦੇ ਹਾਂ, ਔਰ ਨਾਲ ਦੀ ਨਾਲ ਈਸਾਈ ਵੀ ਹੁਣ ਉਹਨਾਂ ਨੇ ਲਏ ਹੋਏ ਨੇ। ਅਸੀਂ ਮੱਧ ਪ੍ਰਦੇਸ਼ 'ਚ ਇੱਕ ਜਿਹੜਾ ਕ੍ਰਿਸਚਨ ਸਕੂਲ ਤੇ ਅਟੈਕ ਦੀ ਗੱਲ ਕੀਤੀ, ਅੱਜ ਖਬਰ ਹੈ ਗੁਜਰਾਤ ਮਿਸ਼ਨਰੀ accused of hurting sentiments of Hindus. A complaint filed against missionaries of charity says that girls are being forced to read Christian religious texts and served non-veg food. ਗੁਜਰਾਤ 'ਚ ਹੁਣ ਇਹਨਾਂ ਨੇ ਇਹ ਵੀ ਸ਼ੁਰੂ ਅੱਗੇ ਤਾਂ ਸੀ ਜੀ ਕਿ ਕਨਵਰਟ ਕਰ ਰਹੇ ਨੇ, ਉਹ ਜਿੰਨੇ ਇਹਨਾਂ ਨੇ ਕੰਪਲੇਨ ਕੀਤੀ ਜਿਵੇਂ ਮੱਧ ਪ੍ਰਦੇਸ਼ 'ਚ ਝੂਠੀ ਸਾਬਤ ਹੋਈ। ਹੁਣ ਜੇ ਤੁਸੀਂ ਖਾਲਸਾ ਸਕੂਲ ਖੋਲਦੇ ਹੋ ਜਾਂ ਇਸਲਾਮਿਕ ਸਕੂਲ ਖੋਲਦੇ ਹੋ, ਖਾਲਸਾ ਸਕੂਲ ਦਾ ਮਤਲਬ ਹੀ ਨਹੀਂ ਰਹਿ ਜਾਂਦਾ ਜੇ ਤੁਸੀਂ ਬੱਚਿਆਂ ਨੂੰ ਭਾਵੇਂ ਉਹ ਕਿਸੇ ਮਜ਼ਹਬ ਦੇ ਵੀ ਹੋਣ, ਸਿੱਖ ਹਿਸਟਰੀ ਬਾਰੇ ਥੋੜਾ ਬਹੁਤ ਨਾਂ ਦੱਸੋ, ਬਾਕੀ ਵੀ ਦੱਸਿਆ ਜਾਂਦਾ ਹੈ ਪਰ ਇਹੀ ਇਸਲਾਮੀਆਂ ਦਾ ਹੈ। ਹੁਣ ਜੇ ਕ੍ਰਿਸਚੀਅਨ ਸਕੂਲ ਉਹਨਾਂ ਦੀ ਫੰਡਿੰਗ ਮਿਲੀਅਨਸ ਆਫ ਡਾਲਰਸ ਜਾਂਦੇ ਨੇ ਤਾਂ ਜ਼ਾਹਿਰ ਹੈ ਕ੍ਰਿਸਚੀਅਨਿਟੀ ਦਾ ਵੀ ਕੋਈ ਕਲਾਸ ਹੋਏਗੀ। ਉਹ ਕਹਿ ਰਹੇ ਨੇ ਜੀ ਸਾਡੇ ਬੱਚਿਆਂ ਨੂੰ ਫੋਰਸ ਕਰ ਰਹੇ ਨੇ ਰਿਲੀਜੀਅਸ ਟੈਕਸਟ ਪੜ੍ਹਨ ਦੇ ਲਈ ਔਰ ਨਾਨ ਵੈਜ ਫੂਡ ਦੇ। ਹੁਣ ਕਰਨਾਟਕਾ ਜਿਨ੍ਹਾਂ ਨੇ ਈਵਨ ਜਿਹੜੇ ਆਮ ਸਟਰੀਟ ਵੈਂਡਰ ਨੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਜੀ ਤੁਸੀਂ ਜਿਹੜਾ ਇੱਥੋਂ ਭੱਜੋ, ਤੁਹਾਨੂੰ ਕੋਈ ਹੱਕ ਨਹੀਂ ਹੈ, ਤੁਸੀਂ ਸਾਨੂੰ ਜਿਹੜਾ ਪਿਟਾ ਰਹੇ ਹੋ, ਤੁਹਾਡੇ ਨਾਲ ਅਸੀਂ ਪਿੱਟ ਜਾਂਦੇ ਆ ਤੁਹਾਡੇ ਤੋਂ ਚੀਜ਼ਾਂ ਲੈ ਕੇ। ਔਰ ਕੱਲਾ ਇਹ ਨਹੀਂ ਹੈ, ਜਦੋਂ ਅਸੀਂ ਜੁਡੀਸ਼ਰੀ ਦੀ ਗੱਲ ਕੀਤੀ ਕਿ ਕਿਸ ਲੈਵਲ ਤੱਕ ਇਹ ਜਾ ਰਹੇ ਨੇ, ਔਰ ਜਦੋਂ ਟਰੰਪ ਦਿੱਲੀ ਦੇ ਵਿੱਚ ਸੀ ਕਿਵੇਂ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਕੀਤੀ ਗਈ ਔਰ ਉਹ ਸ਼ਾਹੀਨ ਬਾਗ ਐਜੀਟੇਸ਼ਨ ਤੋਂ ਬਾਅਦ ਸਬਕ ਸਿਖਾਉਣ ਲਈ ਸੀ। ਹੁਣ ਇੱਕ ਤਾਂ ਅਸੀਂ ਤਾਂ ਹੁਣ ਤੱਕ ਇਹ ਕਹਿੰਦੇ ਰਹੇ ਹਾਂ ਕਿ ਜੀ ਨਵੰਬਰ 84 ਜਾਂ ਜੋ ਕੁਝ ਭਾਰਤ ਭਰ ਸਿੱਖਾਂ ਦੇ ਖਿਲਾਫ ਹੋਇਆ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ। ਹੁਣ ਤੁਸੀਂ ਦੂਸਰੇ ਪਾਸੇ ਦੇਖੋ ਕਿ ਹੁਣ ਕਿੱਥੋਂ ਤੱਕ ਗੱਲ ਚਲੀ ਗਈ ਕਿ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ, ਮੇਰੇ ਖਿਆਲ ਹੈ 100 ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ, ਬਿਲੀਅਨਸ ਆਫ ਰੁਪੀਸ ਦੀ ਪ੍ਰਾਪਰਟੀ, ਈਵਨ ਮਸਜਿਦ ਦੇ ਉੱਤੇ ਇੱਕ ਪ੍ਰੋਮਿਨੈਂਟ ਤੇ ਜਾ ਕੇ ਇਹਨਾਂ ਨੇ ਹਿੰਦੂਤਵਾ ਦਾ ਝੰਡਾ ਚਲਾ ਦਿੱਤਾ। ਲੇਕਿਨ ਦਿੱਲੀ ਕੋਰਟ ਨੇ ਅੱਜ ਜਿਨ੍ਹਾਂ ਦੇ ਖਿਲਾਫ ਚਾਰਜ ਪ੍ਰੈਸ ਕੀਤੇ ਨੇ, ਕਿਉਂਕਿ ਦਿੱਲੀ ਪੁਲਿਸ ਅਮਿਤ ਸ਼ਾਹ ਦੇ ਥੱਲੇ ਹੈ ਔਰ ਉਹਨਾਂ ਨੇ ਮੁਸਲਮਾਨਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਹੈ। aim was to create fear in minds of Hindus. Delhi court framed charges against Shah Nawaz, Shoaib and 8 others in Delhi anti-Hindu riots. ਹੁਣ ਉਹ ਜਿਹੜੀ ਦਿੱਲੀ ਐਂਟਾਈ ਮੁਸਲਮ ਵਾਇਲੈਂਸ ਸੀ ਉਹਦਾ ਨਾਮ ਵੀ ਐਂਟਾਈ ਹਿੰਦੂ ਰਾਈਟ ਕਰ ਦਿੱਤਾ ਹੈ ਤੇ ਉਹ ਜੱਜ ਕਹਿ ਰਿਹਾ ਹੈ ਕਿ ਜੀ ਇਹ ਜਿਹੜੇ ਨੇ 8 ਤੇ 3 ਹੋਰ 11 ਬੰਦੇ ਚਾਰਜ ਕੀਤੇ ਨੇ। Delhi court has framed charges against 10 accused in the 2020 Northeast Delhi anti-Hindu riots, observing that their main objective was to create fear in the minds of victims belonging to Hindu community and threaten them to leave the country by looting and burning the properties. ਇਹ ਖਬਰ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ 2020 ਚ ਜਦੋਂ ਕਿ ਕਸ਼ਮੀਰ ਦਾ ਸਟੇਟਸ ਖਤਮ ਹੋ ਚੁੱਕਾ ਹੈ, ਸੀਏ ਵਰਗੇ ਕਾਨੂੰਨ ਪਾਸ ਹੋ ਚੁੱਕੇ ਨੇ, ਟਰੰਪ ਦਿੱਲੀ 'ਚ ਹੈ, ਮੋਦੀ ਦਾ ਜਿਹਨੇ ਹਜ਼ਾਰਾਂ ਮੁਸਲਮਾਨਾਂ ਦਾ ਲਹੂ ਡੋਲਿਆ ਗੁਜਰਾਤ 'ਚ, ਦਿੱਲੀ ਦੇ ਮੁਸਲਮਾਨ ਇਹ ਡੇਅਰ ਕਰਨਗੇ ਕਿ ਉਹ ਹਿੰਦੂਆਂ ਦੇ ਖਿਲਾਫ ਵਾਇਲੈਂਸ ਕਰਨ ਕਿ ਇਸ ਜੱਜ ਦੇ ਕਹਿਣ ਵਾਂਗੂ ਹਿੰਦੂ ਮੁਲਕ ਛੱਡ ਕੇ ਚਲੇ ਜਾਣ। ਇਸ ਤੋਂ ਵੱਡਾ ਹੋਰ ਕੀ ਝੂਠ ਹੋ ਸਕਦਾ? ਲੇਕਿਨ ਉਹਨਾਂ ਦੀ ਹਕੂਮਤ ਹੈ, ਉਹਨਾਂ ਦੀ ਸਰਕਾਰ ਹੈ, ਉਹਨਾਂ ਦੀ ਕੋਲ ਜੁਡੀਸ਼ਰੀ ਹੈ। ਹੁਣ ਜੇ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਨੂੰ ਮੇਲ ਕੇ ਦੇਖੋ ਤੇ ਫਿਰ ਅਲਟੀਮੇਟਲੀ ਉਹੀ ਲਾਈਨ ਜਿਹੜੀ ਕਦੇ ਅਲਾਮਾ ਇਕਬਾਲ ਨੇ ਦੇਖਿਆ ਸੀ ਕਿ ਵੀ ਇਹ ਜੇ ਅਸੀਂ ਆਪਣਾ ਮੁਲਕ ਨਾ ਬਣਾਇਆ ਤੇ ਫਿਰ ਜੋ 1492 ਦੀ ਇਨਕੁਇਜ਼ੀਸ਼ਨ ਦੇ ਵੇਲੇ ਸਪੇਨ ਦੇ ਵਿੱਚ ਮੁਸਲਮਾਨਾਂ ਦਾ ਹਾਲ ਕੀਤਾ ਸੀ, ਜਿੱਥੇ ਕਿ ਮੁਸਲਮਾਨਾਂ ਨੇ ਲਗਭਗ 700 ਸਾਲ ਤੋਂ ਜ਼ਿਆਦਾ ਹਕੂਮਤ ਕੀਤੀ ਸੀ। ਅੱਜ ਵੀ ਜਿਹੜਾ ਸਪੇਨ ਦਾ ਤੁਸੀਂ ਵੱਡਾ ਆਰਕੀਟੈਕਟ ਦੇਖੋਗੇ ਅਲਹੰਬਰਾ ਔਰ ਦੂਸਰਾ ਉਹ ਉਸ ਪੀਰੀਅਡ ਦਾ ਹੀ ਹੈ। ਲੇਕਿਨ ਜਿਹੜਾ ਉੱਥੋਂ ਜਾਂ ਉਹਨਾਂ ਨੂੰ ਮਾਰ ਕੇ ਭਜਾ ਦਿੱਤਾ ਗਿਆ, ਬਹੁਤ ਸਾਰਿਆਂ ਨੂੰ ਕਨਵਰਟ ਕਰਕੇ ਈਸਾਈ ਬਣਾ ਲਿਆ ਗਿਆ ਔਰ ਉਸੇ ਹੀ ਚੈਪਟਰ ਦੇ ਉੱਤੇ ਜਾਂ ਉਸੇ ਹੀ ਕਿਤਾਬ ਦੇ ਉੱਤੇ ਇਹ ਹਿੰਦੂਤਵੀ ਜਿਹੜੇ ਹੈ ਉਹ ਅਮਲ ਦਰਾਮਦ ਕਰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।